ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम रहमतुल्लाहि वबरकातुहू। जी आए पंजाबी तबसरे जे अज साडे नाल फखर भाई ने उन्होंने कोई सवाल पुछने ने। पिछले दिनों एक औरत पकड़ी गई अनमोल उर्फ पिंकी, ਉਹਦੇ ਬਾਰੇ 'ਚ ਵੀ ਉਹ ਕੀ ਹੈ, ਉਹਦਾ ਕੀ ਨੈਟਵਰਕ ਕੀ ਹਿਸਾਬ ਕਿਤਾਬ ਹੈ। जी फखर भाई अस्सलाम वालेकुम। वालेकुम अस्सलाम एक सर जी। पिंकी जी ਹੁਣ ਇਹਦਾ ਥੋੜਾ ਜਿਹਾ ਮੈਂ ਤੁਹਾਨੂੰ ਦੱਸਦਾ ਨਾ, ਇਹਦੇ ਤੇ ਜੋ ਪਾਇਆ ਜਾ ਰਿਹਾ ਨਾ, जी जी ਅਸਲ ਤਾਂ ਪਿੰਕੀ ਉੱਥੋਂ ਹੀ ਮਸ਼ਹੂਰ ਹੋਈ ਹੈ ਨਾ। ਪਹਿਲੇ ਉਹਨੂੰ ਕੌਣ ਜਾਣਦਾ ਸੀ? बिल्कुल ਹੁਣ ਇਹਦੀ ਬੇਸ ਹੈ, ਪਹਿਲੇ ਉਹਦੀ ਬੇਸ ਵੇਖ ਲੈਣਾ ਕਿ ਕੀ ਹੈ, ਕਿੱਥੋਂ ਆਈ। 30-31 ਸਾਲ ਉਹਦੀ ਉਮਰ ਹੈ। ਹਰ ਬੰਦਾ ਪਾਕਿਸਤਾਨ ਦੇ ਵਿੱਚ ਬਾਸ਼ਊਰ ਹੈ ਕਿ ਜਿਹੜੀ 30-31 ਸਾਲ ਦੀ ਔਰਤ ਹੈ ਉਹ 50% ਤੇ ਘਰੋਂ ਹੀ ਨਹੀਂ ਇੰਨੀ ਉਮਰ 'ਚ ਨਿਕਲਦੀਆਂ ਕਲਿਆਂ। जी ਫਿਰ ਜਿਹੜੀਆਂ ਕੋਈ ਨਿਕਲਦੀਆਂ ਨੇ ਉਹ ਮਜਬੂਰੀ ਤੋਂ, ਕੋਈ ਬੱਚਿਆਂ ਨੂੰ ਲੈ ਕੇ ਗਈ ਹੈ ਡਾਕਟਰ ਕੋਲ ਜਾਂ ਸਕੂਲ 'ਚ, ਇਤਨਾ ਹੀ ਹੁੰਦਾ। ਇਹ ਜਿਹੜਾ 31 ਸਾਲ ਦੇ ਵਿੱਚ ਆਪਣਾ ਇੱਕ ਬ੍ਰਾਂਡ ਇਹਨੇ ਬਣਾ ਲਿਆ, ਬ੍ਰਾਂਡ ਲਾਂਚ ਕੀਤੇ ਹੈ। ਕਿਹੜੀ ਚੀਜ਼ ਦਾ? ਦਵਾਈ ਦਾ, ਡਰੱਗ ਦਾ। नशावर दवाइयाँ। ਵੀ ਆਹ ਬੰਦੇ ਸਮਝਦਾਰ ਨੇ, ਉਹ ਸਾਰਿਆਂ ਨੂੰ ਹੀ ਪਤਾ ਪਿੰਕੀ ਕੀ ਹੈ। ਹੁਣ ਇਹ ਜੋ ਇਹਦੀ ਹਿਸਟਰੀ ਨਿਕਲ ਰਹੀ ਹੈ, ਆ ਰਹੀ ਹੈ ਕਿ ਪਿੱਛੋਂ ਕਸੂਰ ਦੇ ਰਹਿਣ ਵਾਲੀ ਹੈ। ਹੁਣ ਇੱਕ ਪਿੰਡ ਦੇ ਵਿੱਚੋਂ ਉੱਠ ਕੇ ਲੜਕੀ ਤੇ ਇਤਨੀ ਵੱਡੀ ਬ੍ਰਾਂਡ ਬਣ ਜਾਏ, ਉਹ ਕੋਈ ਮਜ਼ਾਕ ਨਹੀਂ ਹੈ। बिल्कुल सही गल है। ਜਾਂ ਤਾਂ ਉਹਦੇ ਪਿੱਛੇ ਕਿਸੇ ਮੁਗਲਾਂ ਦੇ ਹੱਥ ਨੇ, ਕੋਈ ਅਕਬਰ ਬਾਦਸ਼ਾਹ ਦਾ, ਕੋਈ ਉਹਨਾਂ ਦੇ ਹੱਥ ਨੇ, ਜਿਹੜੀ ਵਜ੍ਹਾ ਤੋਂ ਬਸ ਲੈਵਲ ਤੇ ਗਈ ਹੈ। ਵਰਨਾ ਜਿਹੜੇ ਡਰੱਗ ਯੂਜ਼ ਕਰਦੇ ਨੇ ਪਏ, ਉਹ ਜਾਂ ਤਾਂ ਪੁਲਿਸ ਵਾਲਿਆਂ ਨੂੰ ਪਤਾ ਦਿੰਦੇ ਨੇ ਜਿਹੜੇ ਆਮ ਫਿਰ ਰਹੇ ਨੇ, ਤੇ ਜਾਂ ਚੋਰੀ ਛਿਪੇ ਆਪੂ ਕਰਦੇ ਨੇ। ਕਿਸੇ ਦਾ ਵੀ ਬ੍ਰਾਂਡ ਨਹੀਂ ਹੈ। ਇਹ ਤਾਂ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਤੁਸੀਂ ਇੱਕ ਟਾਈਨਾਨੋਲ ਦਾ ਬ੍ਰਾਂਡ ਹੈ ਕਿ ਡੱਬੀਆਂ ਬਣੀਆਂ ਨੇ, ਵਿੱਚ ਹਰ ਚੀਜ਼ ਪੈ ਕੇ ਉੱਤੇ ਲੇਬਲ ਲੱਗਿਆ, ਨਾਮ ਹੀ ਕਾਫੀ ਹੈ। ਠੀਕ ਹੈ, जी ਉਹ ਨਾਮ ਹੀ ਕਾਫੀ ਹੈ। ਜਦੋਂ ਆਇੰਦੀ ਚੀਜ਼ ਤੇ ਆ ਜਾਂਦਾ ਤੇ ਫਿਰ ਪਿੱਛੇ ਅਕਬਰ ਬਾਦਸ਼ਾਹ ਦਾ ਨਾਂ ਜਿਹੜਾ ਉਹ ਨਜ਼ਰ ਆਉਂਦਾ। ਠੀਕ ਹੈ, ਕਿ ਕਿਸੇ ਹਾਈ ਲੈਵਲ ਦੇ ਬੰਦੇ ਦਾ ਉਹਦੇ ਪਿੱਛੇ ਹੱਥ ਹੈ। ਹੁਣ ਉਹਨੂੰ ਜਦੋਂ ਉਹ ਅੱਜ ਦਾ ਤਾਂ ਕਰ ਹੀ ਨਹੀਂ ਰਹੀ, ਜੋ ਪਤਾ ਲੱਗਾ ਉਹ ਇਹ ਹੀ ਹੈ ਕਿ ਉਹਨੇ ਪਹਿਲੀ ਸ਼ਾਦੀ ਕੀਤੀ, ਉਹ ਨਸ਼ਾ ਕਰਦਾ ਸੀ, ਉੱਥੋਂ ਲੱਗ ਗਈ। ਹਾਲਾਂਕਿ ਮੈਨੂੰ ਨਹੀਂ ਲੱਗਦਾ ਉਹਦੀ ਸ਼ਕਲ ਵੇਖ ਕੇ ਨਸ਼ਾ ਕਰਦੀ ਹੈ। ਜਿਹੜਾ ਬੰਦਾ ਨਸ਼ਾ ਕਰਦਾ ਉਹ ਆਇੰਦਾ ਨਹੀਂ ਹੁੰਦਾ, बिल्कुल ਉਹਦੀ ਟੋਰ ਹੀ ਨਹੀਂ ਲੱਗਦੀ ਨਸ਼ਈਆਂ ਵਾਲੀ। ਜਾਂ ਉਹ ਇੱਕ ਲਿਮਟਿਡ ਜਿਹਾ ਇੱਕ ਹਿਸਾਬ 'ਚ ਰਹਿ ਕੇ ਕਰਦੀ ਹੈ। ਦੂਸਰੀ ਸ਼ਾਦੀ ਹੋਈ, ਕੋਈ SP ਸੀ ਕਿ DSP ਸੀ ਉਹਦੇ ਨਾਲ, ਫਿਰ ਤੀਜੀ ਹੋਈ, ਫੜਿਆ ਨੇ ਜਾ ਕੇ ਕਰਾਚੀ ਤੋਂ। ਉਹ ਮੈਂਸ਼ਨ ਜਿਹੜਾ ਕਰ ਰਹੇ ਨੇ, ਉਹ ਕਰ ਰਹੇ ਨੇ ਕਰਾਚੀ ਦਾ ਐਡਰੈਸ, ਕਿ ਕਰਾਚੀ ਤੋਂ ਫੜੀ ਗਈ ਹੈ। जी ਹਾਲਾਂਕਿ ਉਹ ਲਾਹੌਰੋਂ ਫੜੀ ਗਈ ਹੈ। बिल्कुल ਲਾਹੌਰੋਂ ਫੜ ਕੇ ਉਹਨੂੰ ਕਰਾਚੀ ਲੈ ਗਏ ਨੇ। ਕਰਾਚੀ ਤੋਂ ਉੱਥੋਂ ਜਾ ਕੇ ਜਿਹੜਾ ਐਡਰੈਸ ਪਾਇਆ ਨੇ, ਉਹ ਉੱਥੇ ਪਿੱਟਦੇ ਨੇ ਪਏ ਕਿ ਅਸੀਂ ਤਾਂ ਇੱਥੇ ਪਿਛਲੇ 7 ਸਾਲ ਤੋਂ ਰਹਿ ਰਹੇ, ਇੱਥੇ ਤਾਂ ਕੋਈ ਪਿੰਕੀ ਨਹੀਂ ਗਈ। ਕਿ ਜਿਹੜਾ ਵੀ ਮਾਸਟਰ ਮਾਈਂਡ ਹੈ ਨਾ, ਜੋ ਪਿਛਲੇ ਕੋਈ 35 ਸਾਲ ਤੋਂ ਤਾਂ ਮੈਂ ਨਹੀਂ ਕਹਿੰਦਾ, ਲੇਕਿਨ ਜੋ ਪਿਛਲੇ 10 ਸਾਲ ਤੋਂ ਨਜ਼ਰ ਆ ਰਿਹਾ ਨਾ, ਜਿਹੜਾ ਵੀ ਮਾਸਟਰ ਮਾਈਂਡ ਹੈ ਨਾ, ਉਹ ਕੋਈ ਇੰਤਹਾਈ ਨਿਕੰਮਾ ਇਨਸਾਨ ਹੈ। ਕਿ ਉਹਦਾ ਕੋਈ ਵੀ ਸਟੈਪ ਜਿਹੜਾ ਉਹ ਸਿੱਧਾ ਨਹੀਂ ਪੈ ਰਿਹਾ। ਹੁਣ ਉਹਨੂੰ ਲੈ ਕੇ ਜਾ ਰਹੇ, ਜਦੋਂ ਪੇਸ਼ ਕੀਤਾ ਨੇ ਤਾਂ ਉਹ ਕੱਪੜਾ ਲਾ ਕੇ ਉਹਨੇ ਕਿਹਾ ਕਿ ਮੈਨੂੰ ਕਹਿੰਦੇ ਨੇ ਖਾਨ ਦੇ ਖਿਲਾਫ ਬਿਆਨ ਦੇ। ਹਾਲਾਂਕਿ ਉਹ ਬਿਆਨ ਦੇ ਵੀ ਦੇ ਤੇ ਉਹ ਮੈਟਰ ਨਹੀਂ ਕਰਦਾ। ਉਹਦੀ ਵਜ੍ਹਾ ਇਹ ਕਿ ਖਾਨ ਅਗਰ ਨਸ਼ਾ ਕਰਦਾ ਹੁੰਦਾ ਤਾਂ ਨਸ਼ਈ ਬੰਦਾ 2 ਦਿਨ ਨਹੀਂ ਜੇਲ੍ਹ ਕੱਟ ਸਕਦਾ। बेशक ਠੀਕ ਹੈ, ਤੇ ਖਾਨ ਨੇ ਉਹਨੂੰ ਕੀ ਕਰਨਾ ਸੀ? ਖੇ ਪਾਣੀ ਸੀ ਉਹਦੇ ਸਿਰ ਵਿੱਚ। ਫਿਰ ਖਾਨ ਨੂੰ ਪਿੰਕੀ ਰਹਿ ਗਈ ਸੀ ਜਿਹਨੇ ਉਹ ਨਸ਼ਾ ਦੇਣਾ। ਅਸਲ ਜਿਹੜਾ ਮਾਮਲਾ ਇਹਨਾਂ ਨੇ, ਤੁਸੀਂ ਇਸ ਟਾਈਮ ਮੇਨ ਸਟ੍ਰੀਮ ਸਾਰਾ ਚੈਨਲ ਖੋਲੋ ਨਾ, ਯੂਟਿਊਬਰ ਚੈਨਲ ਸਾਰਾ, ਉਹ ਇੱਕੋ ਹੀ ਰੌਲਾ ਪਿੰਕੀ 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 ਲੱਗਿਆ ਹਰ ਪਾਸੇ। ਵਜ੍ਹਾ ਕੀ ਹੈ? ਕਿ ਪਿਛਲੇ ਕੁਝ ਦਿਨ ਤੋਂ ਇਹਨਾਂ ਨੇ ਤੁਹਾਡੇ ਜਿਹੜੇ ਸੀਨੀਅਰ ਸਾਫੀ ਨੇ, ਉਹਨਾਂ ਨੂੰ ਆਪ ਪਾਰਾ ਵਾਲੇ ਆਫਿਸ 'ਚ ਬੁਲਾ ਕੇ ਨਾ, ठीक ਤੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਜਿਹੜਾ ਬਿਆਨੀਆ ਅਸੀਂ ਦਿਆਂਗੇ ਉਹ ਬੋਲਣਾ ਜੇ। ਜਿਹੜੇ ਪਿਆਰ ਨਾਲ ਅੱਗੇ ਹੀ ਮੰਨਦੇ ਉਹ ਮੰਨ ਗਏ ਨੇ,
ਜਿਹੜੇ ਕੋਈ ਵਿੱਚੋਂ ਥੋੜੇ ਜਿਹੇ ਉਹਨਾਂ ਨੂੰ ਕਿਸੇ ਨੂੰ ਡਰਾ ਕੇ ਮਨਾ ਲਿਆ ਨੇ, ਕਿਸੇ ਨੂੰ ਪੈਸੇ ਦੇ ਕੇ ਮਨਾ ਲਿਆ ਨੇ ਕਿ ਬਿਆਨੀਆ ਉਹ ਹੋਏਗਾ ਜਿਹੜਾ ਸਾਡਾ ਹੋਏਗਾ। ਉਹ ਤੁਸੀਂ ਇਹਨਾਂ ਨੇ ਜਿਹੜੀ ਅੱਗੋਂ ਤਰਮੀਮ ਪਾਸ ਹੋਣੀ ਹੈ ਉਹਦਾ ਕਿਸੇ ਪਾਸੇ ਜ਼ਿਕਰ ਹੀ ਨਹੀਂ ਹੋ ਰਿਹਾ। ਔਰ ਇਹ ਜਿਹੜਾ ਪਿੰਕੀ ਵਾਲਾ ਰੌਲਾ ਹੁਣ ਉਸ ਤਰਮੀਮ ਦੇ ਵਿੱਚ ਕੀ ਹੈ ਤੇ ਅੱਲਾ ਹੀ ਬਿਹਤਰ ਜਾਣਦਾ। ਸਹੀ ਗੱਲ ਹੈ। ਠੀਕ ਹੈ ਕਿ ਉਹਦੇ ਵਿੱਚ ਕਿਹੜੀ ਐਸੀ ਚੀਜ਼ ਹੈ ਜਿਹਦੇ ਵਾਸਤੇ ਐਡਾ ਰੌਲਾ ਪਾ ਕੇ ਤੇ ਇੱਕ ਬੀਬੀ ਨੂੰ ਬਦਨਾਮ ਕਰਕੇ ਉਹਨੂੰ ਜਿਹੜਾ ਹੀਰੋਇਨ ਬਣਾ ਦਿੱਤਾ ਨੇ। ਉਹ ਅੱਗੇ ਹੀਰੋਇਨਾਂ ਹੁੰਦੀਆਂ ਸੀ ਜਾਂ ਫਿਲਮਾਂ 'ਚ ਜਾਂ ਉਹ ਜਿਹੜੇ ਨਸ਼ੇ ਵਾਲੀ, ਉਹਨਾਂ ਪਿੰਕੀ ਨੂੰ ਫੜ ਕੇ ਹੀਰੋਇਨ ਬਣਾ ਦਿੱਤਾ। ਕੋਈ ਸੈਂਸ ਨਹੀਂ ਬਣਦੀ ਨਾ ਕਿ ਕਾਮ ਦੀ ਲੜਕੀ ਹੈ, ਠੀਕ ਹੈ, ਜਿਹਦਾ ਵੀ ਹੱਥ ਆ। ਹਾਲਾਂਕਿ ਤੁਸੀਂ ਵੇਖੋ ਤੇ ਪਿਛਲੇ ਕੁਝ ਅਰਸੇ ਤੋਂ, ਕੁਝ ਸਾਲਾਂ ਤੋਂ ਤੁਹਾਡਾ ਕਿਹੜਾ ਕਾਲਜ ਜਾਂ ਯੂਨੀਵਰਸਿਟੀ ਐਸੀ ਹੈ ਜਿੱਥੇ ਨਸ਼ਾ ਨਹੀਂ ਵਿਕਦਾ? ਸਹੀ ਗੱਲ ਹੈ, ਹਰ ਜਗ੍ਹਾ ਵਿਕ ਰਿਹਾ। ਕਿਆ ਗੌਰਮੈਂਟ ਨੂੰ ਉਹਨਾਂ ਦਾ ਪਤਾ ਨਹੀਂ? ਉਹਨਾਂ ਨੂੰ ਕਿਉਂ ਨਹੀਂ ਫੜਦੇ? ਲਾਹੌਰ, ਇਸਲਾਮਾਬਾਦ, ਕਰਾਚੀ, ਜਿਤਨੇ ਵੀ ਵੱਡੇ ਸ਼ਹਿਰ ਨੇ, ਇਹਨਾਂ ਦੇ ਵਿੱਚ ਤਾਂ ਨਸ਼ਾ ਆਮ ਹੈ ਜੀ। ਉਹ ਡਿਫਰੈਂਟ ਕਿਸਮ ਦਾ ਨਸ਼ਾ ਬੰਦੇ ਕਰ ਰਹੇ ਨੇ। ਹੁਣ ਤੇ ਹਰ ਗਲੀ ਮਹੱਲੇ ਦੇ ਵਿੱਚ ਤੁਹਾਨੂੰ ਸ਼ਹੀ ਲੱਭ ਜਾਂਦਾ, ਇਤਨਾ ਕੁ ਆਮ ਹੋ ਗਿਆ। ਕਿਆ ਗੌਰਮੈਂਟ ਨੂੰ ਨਹੀਂ ਪਤਾ ਕਿੱਥੋਂ ਆ ਰਿਹਾ? ਜੀ ਬਿਲਕੁਲ। ਪਲੱਸ ਇੱਕ ਤੁਹਾਡਾ ਸਪੈਸ਼ਲ ਇੱਕ ਅਦਾਰਾ ਹੈ ANF, ਐਂਟੀ ਨਾਰਕੋਟਿਕ ਫੋਰਸ। ਉਹਨਾਂ ਦਾ ਸਿਟਿੰਗ ਜਿਹੜਾ ਡਾਇਰੈਕਟਰ ਜਨਰਲ ਆਰਮੀ ਦੇ ਜਨਰਲ ਹੈ। ਮਤਲਬ ਸਰ ਇਹ ਦੱਸਣ ਦੀ ਲੋੜ ਨਹੀਂ। ਮਤਲਬ ਤੁਸੀਂ ਚਲੋ ਬੰਦਾ ਕਹਿ ਸਕਦੇ ਕਿ ਜੀ ਆਮ ਬੰਦੇ ਇਹ ਦੱਸਣ ਦੀ ਜ਼ਰੂਰਤ ਨਹੀਂ ਕਿ ਪਾਕਿਸਤਾਨੀ ਜਿਹੜੀ ਆਵਾਮ ਹੈ ਨਾ, ਜੀ ਉਹ ਕਿਸੇ ਕਾਬਲ ਹੀ ਨਹੀਂ। ਜਿਤਨੇ ਵੀ ਤੁਹਾਡੇ ਇਦਾਰੇ ਨੇ ਉਹਨਾਂ ਦਾ ਹੈਡ ਜਿਹੜਾ ਉਹ ਫੌਜੀ ਹੈ। ਠੀਕ ਹੈ, ਬਿਲਕੁਲ ਹੈ। ਹਰ ਚੀਜ਼ ਹਰ ਪਾਸੇ ਫੌਜੀ ਹੈ। ਜਿਸ ਡਿਪਾਰਟਮੈਂਟ ਜਾਓ, ਕੋਈ ਵੀ ਇਦਾਰਾ ਚੁੱਕ ਕੇ ਵੇਖ ਲਓ, ਕੋਈ ਹਸਪੀਟਲ ਵੇਖ ਲਓ, ਕੋਈ ਤੁਸੀਂ ਯੂਨੀਵਰਸਿਟੀਆਂ ਵੇਖ ਲਓ, ਕਿਸੇ ਨਾ ਕਿਸੇ ਪਾਸੋਂ ਲਿੰਕ ਜਾਂ ਸ਼ੇਅਰ ਉਹਨਾਂ ਦੇ ਹੈ ਨੇ। ਬਿਲਕੁਲ। ਹਾਊਸਿੰਗ ਸੁਸਾਇਟੀਆਂ ਸਾਰੀਆਂ ਉਹਨਾਂ ਦੀਆਂ ਨੇ ਕਿ ਕਿਸੇ ਪਾਸੋਂ ਵੀ ਕੋਈ ਚੀਜ਼ ਜਿਹੜੀ ਉਹ ਨਜ਼ਰ ਨਹੀਂ ਆ ਰਹੀ ਉਹਨਾਂ ਤੋਂ ਬਗੈਰ ਚੱਲਦੀ। ਬਿਜ਼ਨਸ ਉਹਨਾਂ ਦੇ ਨੇ। ਉਹ ਜਿਹੜਾ ਇਹ ਕੋਈ ਗੇਮ ਹੈ ਤਰਮੀਮ ਵਾਲੀ। ਓਕੇ। ਕਿ ਤਰਮੀਮ ਦੇ ਵਿੱਚ ਕੀ ਹੈ ਹੁਣ ਉਹਦਾ ਕੀ ਕੱਟੀ ਕੱਟਾ ਨਿਕਲਦਾ, ਇਹਦਾ ਹੁਣ ਵੇਟ ਕਰ ਰਹੇ ਆ ਕਿ ਤਰਮੀਮ ਚੋਂ ਕੀ ਨਿਕਲਦਾ। ਇੱਕ ਕੁਐਸਚਨ ਪੁੱਛੋ, ਤੁਸੀਂ ਕੀ ਸਮਝਦੇ ਹੋ ਕਿ ਜਿਹੜੀ ਔਰਤ ਹੈ ਅਨਮੋਲ ਪਿੰਕੀ ਉਰਫ ਪਿੰਕੀ ਕਹੋ ਨਾ, ਹੁਣ ਅਨਮੋਲ ਨੂੰ ਕੌਣ ਜਾਣਦਾ, ਪਿੰਕੀ ਨੂੰ ਜਾਣਦੇ ਨੇ ਸਾਰੇ। ਪਿੰਕੀ ਹੈ ਜਿਹੜੀ, ਬਈ ਤੁਸੀਂ ਕੀ ਸਮਝਦੇ ਹੋ ਕਿ ਇਹਦਾ ਕੋਈ ਗੁਨਾਹ ਨਹੀਂ ਹੈ ਜਾਂ ਇਹ ਹੈ, ਲੇਕਿਨ ਇਹਦੇ ਨਾਲ ਹੋਰ ਵੀ ਬੰਦੇ ਹੱਥ ਵਿੱਚ ਇਨਵਾਲਵ ਨੇ, ਹੋਰ ਵੀ ਇਹਦੇ ਨਾਲ ਇੱਕ ਪੂਰਾ ਨੈਟਵਰਕ ਹੈ, ਗੈਂਗ ਹੈ? ਸਰ ਇਹਦੇ ਵਿੱਚ ਨੈਟਵਰਕ ਤੇ ਗੈਂਗ ਨਹੀਂ, ਇਹਦੇ ਪਿੱਛੇ ਮੁਗਲ ਬਾਦਸ਼ਾਹ ਨੇ। ਦੇਖੋ ਨਾ, ਇੱਕ ਬੰਦਾ ਤੁਸੀਂ ਹੁਣ ਇੱਕ ਚੀਜ਼ ਲਾਂਚ ਕਰ ਰਹੇ ਹੋ, ਤੁਹਾਡੀ ਉਹ ਸਪਲਾਈ ਹੋ ਰਹੀ ਹੈ, ਡਿਲੀਵਰੀਆਂ ਹੋ ਰਹੀਆਂ ਨੇ। ਉਹ ਤੁਸੀਂ ਆਤੂ ਸਿਗਰਟਾਂ ਦੀ ਡੱਬੀ ਲੈ ਜਾਓ ਨਾ, ਉਹ DHL ਵਾਲੇ ਜਾਂ ਕੌਣ ਨੇ ਪਾਕਿਸਤਾਨ ਦੇ ਵਿੱਚ ਡਿਲੀਵਰੀ ਵਾਲੇ, DHL ਕੀ ਪਤਾ ਨਹੀਂ ਕਿਹੜੀ, ਉਹਨਾਂ ਕੋਲ ਤੁਸੀਂ ਸਿਗਰਟ ਦੀ ਡੱਬੀ ਲੈ ਜਾਓ ਤੇ ਉਹ ਨਹੀਂ ਭੇਜਦੇ ਕਿਰੇ। ਬਿਲਕੁਲ। ਤੇ ਉਹਦਾ ਜਿਹੜਾ ਉਹ ਨਸ਼ਾ ਡਿਲੀਵਰ ਹੋ ਰਿਹਾ। ਬਿਲਕੁਲ ਹਰ ਤਰੀਕੇ ਨਾਲ ਹੋਇਆ, ਮਤਲਬ ਟ੍ਰੇਨਾਂ ਦੇ ਜ਼ਰੀਏ, ਬੱਸਾਂ ਦੇ ਜ਼ਰੀਏ, ਮੋਟਰਸਾਈਕਲ ਪੂਰੇ ਪਾਕਿਸਤਾਨ 'ਚ ਹੋ ਰਿਹਾ ਨਾ। ਬਿਲਕੁਲ। ਤੇ ਇਹਦਾ ਮਤਲਬ ਹੈ ਕਿ ਸਮਥਿੰਗ ਹੋਏਗਾ, ਉਹਨੂੰ ਉਹਦੇ ਪਿੱਛੇ ਕੁਛ ਨਾ ਕੁਛ ਤਾਂ ਹੈ ਨਾ। ਔਰ ਮੈਂ ਹੈਰਾਨ ਹਾਂ ਕਿ ਚਲੋ ਇਹ ਜਿਹੜਾ ਪੇਸ਼ ਕੀਤੀ ਇਹਦੇ ਵੀ ਹਫ਼ਤਾ ਜਾਂ 5-7 ਦਿਨ ਹੋ ਚੁੱਕੇ ਨੇ ਤੇ ਫੜਿਆ ਨੂੰ 2-3 ਹਫ਼ਤੇ ਹੋ ਗਏ ਨੇ। ਇਸ ਦੌਰ ਤੱਕ ਤਾਂ ਉਹਨਾਂ ਨੇ ਅੱਧੇ ਜ਼ਿਆਦਾ ਨੈਟਵਰਕ ਨੂੰ ਫੜ ਲੈਣਾ ਚਾਹੀਦਾ ਸੀ। ਜੇ ਨਹੀਂ ਫੜੇ ਤਾਂ ਸਾਰੇ ਨੱਸ ਜਾਣਗੇ। ਸਰ ਉਹਨਾਂ ਫੜਨਾ ਹੀ ਨਹੀਂ ਨਾ, ਤੇ ਫਿਰ ਇਹ ਵੀ ਆਜ਼ਾਦ ਹੀ ਫਿਰ ਰਹੀ ਹੈ, ਆਜ਼ਾਦ ਹੀ ਹੈ। ਫਿਰ ਉਹਨਾਂ ਨੇ ਇੱਕ ਚੀਜ਼ ਲਾਂਚ ਕਰਨੀ, ਦੂਜੀ ਚੀਜ਼ ਤੇ ਕੋਈ ਨਾ ਬੋਲੇ। ਉਹਨਾਂ ਇਹਨੂੰ ਲਾਂਚ ਕੀਤਾ ਕਿ 28ਵੀਂ ਤਰਮੀਮ ਤੇ ਕੋਈ ਨਾ ਬੋਲੇ। ਹਰ ਬੰਦਾ ਇਹਦੇ ਤੇ ਗੱਲ ਕਰ ਰਿਹਾ, ਤਰਮੀਮ ਤੇ ਕੋਈ ਬੰਦਾ ਨਹੀਂ ਬੋਲ ਰਿਹਾ। ਇਹ ਲਾਂਚ ਹੋਈ ਹੈ, ਇਹਨੂੰ ਸਾਈਡ ਲਾਈਨ ਤੇ ਕਰਕੇ ਇਹਦੀ ਜਗ੍ਹਾ ਤੇ ਪਿੱਛੋਂ ਕੋਈ ਬੰਦਾ ਹੋਰ ਆ ਜਾਏਗਾ, ਉਹ ਬਿਜ਼ਨਸ ਨਹੀਂ ਚੱਲੇਗਾ। ਬਿਜ਼ਨਸ ਨਹੀਂ ਬੰਦ ਕਰਨਾ। ਇਹ ਅਵਾਮ ਦੀਆਂ ਅੱਖਾਂ ਦੇ ਵਿੱਚ ਲੂਣ ਪਾਇਆ ਗਿਆ, ਉਹੀ ਨਾ, ਮਿੱਟੀ ਪਾਈ ਗਈ ਹੈ ਕਿ ਇਹ ਚੱਕਰ ਹੈ। ਤੇ ਫਿਰ ਬਹੁਤ ਬਦਨਾਮੀ ਹੋ ਰਹੀ ਮੁਲਕ ਦੀ ਔਰ ਹਰ ਚੀਜ਼ ਦੀ ਕਿ ਐਸਾ ਮਤਲਬ ਖੁੱਲ੍ਹੇਆਮ ਹਰ ਬੰਦਾ। ਤੁਹਾਡੀ ਇੱਜ਼ਤ ਕਿੱਥੇ? ਬਦਨਾਮੀ ਤਾਂ ਉਹਦੀ ਹੁੰਦੀ ਹੈ ਯਾਰ, ਇਸ ਤਰ੍ਹਾਂ ਹਰ ਬਦਨਾਮੀ ਜਾਂ ਬੇਇੱਜ਼ਤੀ ਉਹਦੀ ਹੁੰਦੀ ਹੈ ਜਿਹਦੀ ਇੱਜ਼ਤ ਹੋਵੇ।
ਬਿਲਕੁਲ ਉਹ ਮਤਲਬ ਤੁਸੀਂ ਜਿੱਥੇ ਬੈਠੇ ਹੋ ਇੱਥੇ ਤੁਹਾਡੀ ਇੱਜ਼ਤ ਹੈ? ਬਿਲਕੁਲ ਹੈ, ਮੇਰੀ ਤਾਂ ਹੈ, ਮੈਨੂੰ ਨਹੀਂ ਨਹੀਂ, ਪਤਾ। ਐਜ਼ ਅ ਕੰਟਰੀ, ਉਹ ਨਹੀਂ, ਉਹ ਉਹਦੀ ਵਜ੍ਹਾ ਹੈ ਕਿ ਉਹ ਹੁਣ ਕੀ ਕਰੀਏ, ਐਜ਼ ਅ ਕੰਟਰੀ। ਉਹ ਅਸਲ 'ਚ ਤੁਹਾਡੇ ਮੁਲਕ ਦਾ ਜਿਹੜਾ ਨਿਜ਼ਾਮ ਹੈ ਨਾ, ਬਲਕਿ ਪਾਕਿਸਤਾਨ ਦਾ, ਉਹ ਸੈਲਫ ਹਰ ਬੰਦਾ ਕਹਿੰਦਾ ਮੈਂ ਹੂੰ, ਜਿਹੜਾ ਵੀ ਇੰਚਾਰਜ ਬਣਨੇ ਦੀ ਕੋਸ਼ਿਸ਼ ਕਰਦਾ ਕਹਿੰਦੇ ਬਸ ਮੈਂ ਹੋਣਾ ਚਾਹੀਦਾ, ਮੈਂ ਮੁਲਕ ਦਾ ਕੋਈ ਨਹੀਂ ਸੋਚਦਾ। ਵਰਨਾ ਤੁਹਾਡਾ ਮੁਲਕ ਕਾਫੀ ਤਰੱਕੀ ਕਰ ਗਿਆ ਹੁੰਦਾ। ਮੈਂ ਜਿਹੜੀ ਹੈ ਨਾ ਇਹ ਲੈ ਦੀ ਖੈਰ, ਤੁਹਾਡੀ ਕੋਈ ਸਪੋਰਟਸ ਦੀ ਗੇਮ ਹੋਵੇ, ਖੈਰ ਕੋਈ ਆਮ ਜਗ੍ਹਾ ਹੋਵੇ, ਖੈਰ ਕੋਈ ਮੁਲਕ ਦੇ ਲੈਵਲ 'ਤੇ ਹੋਵੇ, ਉਹਦੇ ਇੱਕ ਬੰਦਾ ਚਾਹੇਗਾ ਕਿ ਬਸ ਮੇਰੀ ਮੈਂ ਹੋਣੀ ਚਾਹੀਦੀ, ਮੈਂ ਹੀ ਸਭ ਕੁਛ ਹੂੰ। ਉਹ ਸਰ, ਮੈਂ ਵਾਲੇ ਦੀ ਵੀ ਤਾਂ ਮੈਂ ਉਹਨਾਂ ਚਿਰ ਹੈ ਨਾ ਜਿੰਨਾ ਚਿਰ ਪਾਕਿਸਤਾਨ ਹੈ। ਇਸ 'ਚ ਕੋਈ ਸ਼ੱਕ ਨਹੀਂ ਹੈ, ਸਹੀ ਗੱਲ ਹੈ। ਉਹ ਮੈਂ ਵਾਲਾ ਜਦੋਂ ਆ ਕੇ ਜਹਾਜ਼ ਤੋਂ ਲੈਂਦਾ ਤੇ ਅਗਲੇ ਕਹਿੰਦੇ ਨੇ ਭਾਈ ਇਹ ਪੈਂਟ ਥੱਲੇ ਕਰ ਤਲਾਸ਼ੀ ਦੇ, ਹੁੰਦੀ ਹੈ ਜੁੱਤੀਆਂ ਬੈਲਟ ਖੁਲਾ ਲੈਂਦਾ। ਤੁਹਾਡੇ ਪ੍ਰਾਈਮ ਮਿਨਿਸਟਰ ਦੇ ਉਹਨਾਂ ਨੂੰ ਲਵਾਏ ਨੇ ਕੱਪੜੇ, ਬਿਲਕੁਲ। ਤਾਂ ਫਿਰ ਮੈਂ ਕਿੱਥੇ ਗਈ? ਹਾਲਾਂਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ। ਮੁਲਕ ਦਾ ਇੱਕ ਵਜ਼ੀਰ ਆਜ਼ਮ ਸੀ, ਉਹ ਸਾਰੇ ਸ਼ਾਹਰੁਖ ਖਾਨ ਆਇਆ ਸੀ, ਉਹਨੂੰ ਕਿਹਾ ਸੀ ਨਾ ਲਾਓ, ਵਾਪਸ ਤੁਰ ਗਿਆ, ਸ਼ੋਰ ਮਚਾਇਆ ਔਰ ਵਾਪਸ ਤੁਰ ਗਿਆ ਸੀ। ਹਾਂ, ਉਹਨਾਂ ਨੇ ਬਹੁਤ ਆਪਣਾ ਕੀਤਾ। ਮੈਂ ਤਾਂ ਇਹ ਐਕਟਰ ਹੈ ਨਾ ਉਹ, ਮਤਲਬ ਕਿਹੜਾ ਕੋਈ ਸਿਆਸਤਦਾਨ ਹੈ ਜਾਂ ਮੁਲਕ ਦਾ ਵਜ਼ੀਰ ਆਜ਼ਮ ਜਾਂ ਵਜ਼ੀਰ ਆਲਾ ਹੈ, ਲੇਕਿਨ ਉਹਨੇ ਕਿਹਾ ਨਾ, ਉੱਥੇ ਨਾਰਾਜ਼ ਹੋ ਕੇ ਚਲਾ ਗਿਆ ਸੀ। ਸਰ ਮੈਂ ਤਾਂ ਇਹੀ ਹੁੰਦੀ ਹੈ ਨਾ। ਤੇ ਤੁਹਾਡੇ ਖਾਕਾਨ ਅਬਾਸੀ ਸਾਹਿਬ ਆਏ ਨੇ ਔਰ ਫਿਰ ਸਭ ਕੁਝ ਦਿਖਾ ਕੇ ਚਲੇ ਗਏ ਔਰ ਦੇਖ ਕੇ ਚਲੇ ਗਏ। ਸਰ ਜੀ ਫਿਰ ਮੈਂ ਤਾਂ ਕੋਈ ਨਾ ਹੋਈ ਨਾ। ਨਹੀਂ, ਉਹ ਬੇਸਿਕਲੀ ਉਹਨਾਂ ਦੇ ਕੰਟਰੋਲ 'ਚ ਜਿਤਨਾ ਸੀ ਉਸ ਹਿਸਾਬ ਨਾਲ ਹੀ ਚੱਲਿਆ ਨਾ, ਉਹਨਾਂ ਦੇ ਕੰਟਰੋਲ 'ਚ ਤਾਂ ਹਰ ਚੀਜ਼ ਨਹੀਂ ਸੀ ਨਾ। ਮੈਂ ਤਾਂ ਹੁਣ ਇਹ ਜੀ ਕਿ ਮੇਰਾ ਪੈਗਾਮ ਹੈ CM ਪੰਜਾਬ ਸਾਹਿਬਾ ਵਾਸਤੇ ਕਿ ਜਿਤਨੀਆਂ ਯੂਨੀਵਰਸਿਟੀਆਂ ਨੇ ਸਾਰੀਆਂ ਤੇ ਕ੍ਰੈਕਡਾਊਨ ਕੀਤਾ ਜਾਏ। ਬਿਲਕੁਲ। ਉੱਥੇ ਜਿਤਨੇ ਬੱਚੇ ਬੱਚੀਆਂ ਨਸ਼ਾ ਕਰਦੇ ਨੇ, ਜਿਤਨੇ ਉੱਥੇ ਵੇਚਦੇ ਨੇ, ਸਾਰਿਆਂ ਨੂੰ ਫੜਿਆ ਜਾਏ। ਮੈਨੂੰ ਇਸ ਚੀਜ਼ ਤੇ ਇਤਰਾਜ਼ ਨਹੀਂ ਕਿ ਪਿੰਕੀ ਨੂੰ ਕਿਉਂ ਫੜਿਆ ਨੇ। ਮੇਰਾ ਇਤਰਾਜ਼ ਇਹ ਕਿ ਜਿਤਨੇ ਵੇਚਦੇ ਨੇ ਸਾਰਿਆਂ ਨੂੰ ਫੜੋ। ਬਿਲਕੁਲ। ਮੈਂ ਕੋਈ ਐਡਾ ਆਲਮ ਫਾਜ਼ਲ ਤੇ ਆ ਨਹੀਂ। ਮੈਂ ਇੱਕ ਦਿਨ ਸੋਚੀ ਪਿਆ ਸੀ ਕਿ ਅਫੀਮ ਅਮਰੀਕਾ ਦੇ ਵਿੱਚ ਤਾਂ ਨਹੀਂ ਆਉਂਦੀ, ਕਿੱਥੋਂ ਆਉਂਦੀ ਹੈ? ਯਾਰ ਇਹ ਜਿਹੜਾ ਮੇਰਾ ਕੋਈ ਨੌਲੇਜ ਹੈ ਨਾ, ਇਹ ਅਫਗਾਨਿਸਤਾਨ ਤੋਂ ਸ਼ੁਰੂ ਹੁੰਦੀ ਹੈ, ਘੂਮਦਿਆਂ ਅਮਰੀਕਾ ਪਹੁੰਚ ਜਾਂਦੀ। ਔਰ 90s ਦੇ ਦੌਰ ਦੇ ਵਿੱਚ ਨਾ, ਦੱਸਦਾ ਮੈਂ ਤੁਹਾਨੂੰ, ਉਹ ਅਸ਼ਰ ਅਜ਼ੀਮ ਸਾਹਿਬ ਨੇ ਪਾਕਿਸਤਾਨ 'ਚ ਸਨ ਅਤੇ ਉਸ ਵਕਤ ਉਹ, ਅਤੇ ਉਹਨਾਂ ਨੇ ਜਨਾਬ ਮੇਰੇ ਖਿਆਲ FIA 'ਚ ਕਿਸੇ ਡਿਪਾਰਟਮੈਂਟ ਸਨ, ਅਤੇ ਅਮਰੀਕਨ ਵੀ ਇੱਥੋਂ ਕੋਈ ਚਲੀ ਗਈ ਔਰਤ ਜਿਹੜੀ ਇਹਨਾਂ ਦੀ ਅੰਬੈਸੀ ਤਰਫੋਂ ਗਈ ਜਾਂ ਸਟੇਟ ਡਿਪਾਰਟਮੈਂਟ ਤਰਫੋਂ ਗਈ। ਉਹਨੇ ਕਿਹਾ ਜੀ ਤੁਸੀਂ ਨਾ ਜਿਸ ਕਿਤੇ ਬਾਰਡਰ ਕ੍ਰਾਸ ਕਰ ਹੁੰਦੇ ਨੇ ਨਾ ਅਫਗਾਨੀ ਤੁਹਾਡੇ ਮੁਲਕ 'ਚ, ਇਹਨਾਂ ਨੂੰ ਇੱਥੇ ਮਿਜ਼ਾਇਲ ਮਾਰ ਕੇ, ਬੰਬ ਮਾਰ ਕੇ ਮਾਰ ਦਿਓ। ਅਤੇ ਉਹਨੇ ਕਿਹਾ, ਮੈਂ ਪੁੱਛਿਆ ਉਹਨੂੰ ਕਿ ਵਾਈ ਡੋਂਟ ਯੂ ਡੂ ਇਟ, ਕਿ ਤੁਸੀਂ ਆਪਣੇ ਕਿਉਂ ਨਹੀਂ ਕਰਦੀ? ਕਹਿੰਦੀ ਇਤਨਾ ਬੜਾ ਗਲਤ ਕੰਮ ਅਤੇ ਗੁਨਾਹ ਅਸੀਂ ਕਿਉਂ ਕਰੀਏ, ਅਸੀਂ ਕਿਉਂ ਬੰਦੇ ਮਾਰੀਏ। ਲੇਕਿਨ ਹੁਣ ਜਿਹੜਾ ਵਕਤ ਚੱਲ ਰਿਹਾ ਇੱਥੇ ਅਮਰੀਕਾ ਦੇ ਵਿੱਚ, ਤੁਹਾਡੇ ਕਿਤਨੇ ਬੰਦੇ ਬਾਰਡਰ 'ਤੇ ਸਖਤੀ ਕਰ ਰਹੇ ਨੇ, ਫੜੇ ਜਾ ਰਹੇ ਨੇ, ਬਲਕਿ ਉੱਥੇ ਸਮੁੰਦਰਾਂ ਦੇ ਵਿੱਚ ਵੀ ਕਿਤਨੇ ਉਹ ਮਾਰਦੇ ਨੇ, ਔਰ ਦੂਸਰੇ ਮੁਲਕਾਂ ਦੇ ਵਿੱਚ ਵੀ ਜਾ ਕੇ ਉਹਨਾਂ ਨੂੰ ਅਟੈਕ ਕਰਦੇ ਨੇ, ਮਿਜ਼ਾਇਲ ਮਾਰਦੇ ਨੇ। ਹੁਣ ਇੱਥੇ ਵੀ ਸਖਤੀ ਕਰ ਰਹੇ ਨੇ ਕਿ ਹਰ ਮੁਲਕ ਹਰ ਜਗ੍ਹਾ ਆਪਣੇ ਮੁਲਕ ਦੇ ਵਿੱਚ ਆਉਣ ਹੀ ਨਾ ਦੇ। ਸਰ ਤੁਸੀਂ ਮੈਨੂੰ ਜਵਾਬ ਨਹੀਂ ਦਿੱਤਾ। ਜੀ ਮੈਂ ਤੁਹਾਡੇ ਤੋਂ ਸਵਾਲ ਕੀਤਾ ਕਿ ਅਮਰੀਕਾ ਦੇ ਵਿੱਚ ਅਫੀਮ ਕਿਸ ਤਰ੍ਹਾਂ ਆਉਂਦੀ ਹੈ। ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ, ਇਸ ਤਰ੍ਹਾਂ ਹੀ ਆਉਂਦੀ ਕਿ ਏਅਰਪੋਰਟ ਦੀ ਵੀ ਆਉਂਦੀ ਰਹੀ ਹੈ ਕਿ ਇੱਥੇ ਮੈਂ ਗਾਲਬਨ ਕੌਣ ਲੈ ਕੇ ਆਉਂਦਾ? ਸਰ ਜੀ ਇੱਥੇ ਕਿਲੋ ਦੇ ਹਿਸਾਬ ਤੇ ਆ ਹੀ ਨਹੀਂ ਰਹੀ ਨਾ, ਟਨਾਂ ਦੇ ਹਿਸਾਬ ਜਹਾਜ਼ ਆਉਂਦੇ ਨੇ। ਸ਼ਿਪ ਕੌਣ ਲਿਆ ਸਕਦਾ? ਅਮਰੀਕਾ ਦੇ ਵਿੱਚ ਸ਼ਿਪ ਕੌਣ ਲਿਆ ਸਕਦਾ? ਗਵਰਨਮੈਂਟ। ਪਤਾ ਨਹੀਂ ਜੇ ਫਿਰ ਮੈਂ ਤਾਂ ਸਰ ਜੀ ਗਵਰਨਮੈਂਟ ਦੀ ਇਜਾਜ਼ਤ ਤੋਂ ਬਗੈਰ ਇੱਥੇ ਤੁਸੀਂ ਅੰਦਰ ਬਹਿ ਕੇ ਗੱਲਾਂ ਕਰਦੇ ਹੋ ਪਏ, ਤੁਹਾਡਾ ਕੀ ਖਿਆਲ ਹੈ ਕਿ ਕਿਸੇ ਨੂੰ ਪਤਾ ਨਹੀਂ? ਹਰ ਬੰਦੇ ਨੂੰ ਪਤਾ ਹੈ ਕਿ ਇੱਥੇ ਇਹ ਗੱਲਾਂ ਹੋ ਰਹੀਆਂ ਨੇ। ਇਤਨੀ ਕੋਈ ਟੈਕਨੋਲੋਜੀ ਫਾਸਟ ਹੈ ਜੀ, ਇਹ ਤਾਂ ਕੋਈ ਸ਼ੱਕ ਨਹੀਂ ਹੈ। ਜਿਹੜਾ ਸ਼ਿਪ ਆ ਰਿਹਾ ਗਵਰਨਮੈਂਟ ਦੀ ਮਰਜ਼ੀ ਤੋਂ ਬਗੈਰ ਤਾਂ ਨਹੀਂ ਆ ਰਿਹਾ। ਗਵਰਨਮੈਂਟ ਲਿਆ ਰਹੀ ਹੈ, ਗਵਰਨਮੈਂਟ ਵੇਚ ਰਹੀ ਹੈ, ਅੱਗੇ ਉਹਦੇ ਏਜੰਟ ਨੇ, ਸਾਰਾ ਇੱਕ ਚੈਨਲ ਦੇ ਥਰੂ ਹੋ ਰਿਹਾ। ਠੀਕ ਹੈ, ਇਹ ਸਾਰਾ ਕੁਝ ਗਵਰਨਮੈਂਟ ਕਰ ਰਹੀ ਹੈ। ਇੱਥੇ ਫਰਕ ਪਤਾ ਨਹੀਂ ਕੀ ਹੈ। ਨਹੀਂ ਮੰਨਦਾ, ਸਾਰੇ ਨਹੀਂ ਹੋ ਸਕਦੇ, ਕੁਝ ਇੱਕ ਅੱਧਾ ਬੰਦਾ ਕਹਿ ਲਓ। ਸਰ ਜੀ ਨਹੀਂ, ਸਰ ਜੀ ਨਹੀਂ, ਮੈਂ ਨਹੀਂ ਮੰਨ ਸਕਦਾ। ਸਰ ਜੀ ਸ਼ਿਪਾਂ ਦੇ ਸ਼ਿਪ ਅਫੀਮ ਅਫਗਾਨਿਸਤਾਨ ਤੋਂ ਅਮਰੀਕਾ ਆਈ ਹੈ। ਠੀਕ ਹੈ, ਪੋਰਟ ਦੇ ਜ਼ਰੀਏ ਆਈ ਹੈ। ਗਵਰਨਮੈਂਟ ਦਾ ਪਿੱਛੇ ਪੂਰਾ ਹੱਥ ਹੈ। ਇਹ ਤਾਂ ਮਤਲਬ ਕਿ ਤੁਹਾਡੀ ਗੱਲ ਮੈਂ ਮਨਾ ਤੇ ਅਫਗਾਨਿਸਤਾਨ ਦਾ ਪੋਰਟ ਆਪਣਾ ਕੋਈ ਨਹੀਂ ਹੈ।
ਤੁਹਾਡੇ ਅੰਦਰੋਂ ਲੰਘ ਕੇ ਆਈ ਹੈ ਨਾ ਪਾਕਿਸਤਾਨ ਚੋਂ ਆਈ ਜਾਂ ਇਰਾਨ ਚੋਂ ਆਈ, ਜੀ। ਕੋਈ ਬੋਰਡ ਨੂੰ ਪੈਂਦੇ, ਇਰਾਨ ਦਾ ਪਾਕਿਸਤਾਨ ਇਸਲਾਮ ਤੋਂ ਹੈ ਆਈ ਕੋਈ ਨਹੀਂ ਸੀ ਉਹਨਾਂ ਦੀ। ਫਿਰ ਤੁਸੀਂ ਕਹਿ ਰਹੇ ਹੋ ਕਿ ਕਰਾਚੀ ਤੋਂ ਜਾਂ ਉਹਨੂੰ ਆਈ ਹੈ, ਪਾਕਿਸਤਾਨ ਚੋਂ ਹੋ ਕੇ ਆਈ ਹੈ। ਮੈਂ ਮਤਲਬ ਮੈਨੂੰ ਇਸ ਚੀਜ਼ ਦਾ ਕੋਈ ਇਲਮ ਨਹੀਂ ਹੈ, ਲੇਕਿਨ ਤੁਸੀਂ ਕਹਿੰਦੇ ਤੇ ਫਿਰ ਚੁੱਪ ਕਰ ਜਾਂਦਾ, ਫਿਰ ਮੈਂ ਇਹੀ ਕਹਿ ਦਿੰਦਾ। ਨਹੀਂ, ਮੇਰਾ ਕਹਿਣ ਦਾ ਮਕਸਦ ਇਹ ਨਹੀਂ, ਮੇਰਾ ਕਹਿਣ ਦਾ ਮਕਸਦ ਹੈ ਕਿ ਜਿਤਨੀ ਦੇਰ ਤੱਕ ਤੁਹਾਡੇ ਇਦਾਰੇ ਇਨਵੋਲਵ ਨਹੀਂ, ਗੌਰਮੈਂਟ ਇਨਵੋਲਵ ਨਹੀਂ, ਉਹਨਾਂ ਚਿਰ ਚਿੜੀ ਵੀ ਪਰ ਨਹੀਂ ਮਾਰ ਸਕਦੀ। ਇਸ 'ਚ ਕੋਈ ਸ਼ੱਕ ਨਹੀਂ ਹੈ। ਇਹ ਜਿਹੜੇ ਯੂਨੀਵਰਸਿਟੀਆਂ ਦੇ ਵਿੱਚ ਵਿਕ ਰਿਹਾ ਹੈ, ਚਲੋ ਪਾਕਿਸਤਾਨ ਦੀ ਗੱਲ ਹੋ ਰਹੀ ਹੈ ਸਰ, ਮੈਂ ਪਾਕਿਸਤਾਨ ਦੀ ਗੱਲ ਕਰ ਰਿਹਾ ਹਾਂ ਕਿ ਇੱਥੇ ਤਾਂ ਮੈਂ ਨਹੀਂ ਮੰਨਦਾ ਕਿ ਸਾਰੀ ਗਵਰਨਮੈਂਟ ਵਾਲੇ ਕੁਝ ਹੋਣਗੇ, ਆਫ ਕੋਰਸ ਜੇ ਹੁੰਦੇ ਨੇ, ਲੇਕਿਨ ਸਾਰੀ ਗਵਰਨਮੈਂਟ ਨੂੰ ਮੈਂ ਨਹੀਂ ਮੰਨਦਾ। ਲੇਕਿਨ ਪਾਕਿਸਤਾਨ ਦੇ ਵਿੱਚ ਵੀ ਕੁਝ ਹੁੰਦੇ ਨੇ, ਲੇਕਿਨ ਗਵਰਨਮੈਂਟ ਮਜਬੂਰ ਹੁੰਦੀ ਜਾਂ ਪੈਸੇ ਲੈਂਦੀ, ਖਾਮੋਸ਼ ਜਾਂਦੀ ਹੈ। ਇੱਥੇ ਜਿਹੜੇ ਰੈੱਡ ਇੰਡੀਅਨ ਸੀ ਜੀ ਕਿੱਧਰ ਗਏ ਨੇ ਜੀ, ਜਿਹੜੇ ਰੈੱਡ ਇੰਡੀਅਨ ਜਾਂ ਨੇਟਿਵ ਅਮਰੀਕਨ ਜਿਹਨਾਂ ਨੂੰ ਕਹਿੰਦੇ ਨੇ, ਉਹਨਾਂ ਦੇ ਫਖਰ ਭਾਈ ਇਹਨਾਂ ਨੇ ਨਾ ਇੱਕ ਸਮਝੋ ਰਿਜ਼ਰਵਾਰ ਬਣਾ ਦੇਣੇ, ਕਲੋਨੀਆਂ ਬਣਾ ਕੇ ਉੱਥੇ ਜਿਹਨਾਂ ਨੂੰ ਛੱਡਦੇ ਨੇ ਕਿ ਤੁਸੀਂ ਇੱਥੇ ਸਿਗਰਟ 'ਤੇ ਵੀ ਕੋਈ ਟੈਕਸ ਨਹੀਂ ਹੈ। ਹੋਰ ਵੀ ਜਿਹੜੇ ਸਰ ਵਧੇ ਕਿਉਂ ਨਹੀਂ? ਸਰ ਜਿਸ ਵਕਤ ਇਹ ਆਇਆ ਨਾ, ਗੋਰਾ ਆਇਆ ਨਾ ਅਮਰੀਕਾ ਦੇ ਵਿੱਚ, ਇਹਨਾਂ ਨੇ ਉਹਨਾਂ ਦੀ ਜ਼ਮੀਨ ਉਹਨਾਂ ਦੀ ਸੀ, ਰਹਿ ਹੋਇਆ ਰਹਿਸਨ ਤੇ ਉਹਨਾਂ ਦੀ ਜ਼ਮੀਨ ਸੀ, ਇਹਨਾਂ ਨੇ ਆਸਤੇ ਆਸਤੇ ਉਹਨਾਂ ਜੰਗਾਂ ਕਰਕੇ ਉਹਨਾਂ ਨਾਲ ਖ਼ਤਮ ਕਰਦੇ ਉਹਨਾਂ ਨੇ ਖੁਰਾਕਾਂ ਬੰਦ ਕਰਕੇ ਉਹਨਾਂ ਨੂੰ, ਉਹਨਾਂ ਦੇ ਬੱਚਿਆਂ ਨੂੰ ਵੀ ਅੱਛੀ ਤਾਲੀਮ ਹਾਸਲ ਲਿਜਾ ਕੇ ਕਈ 100 ਬੱਚਿਆਂ ਇਹਨਾਂ ਨੇ ਮਾਰਤਾ। ਈਵਨ ਕੈਨੇਡਾ 'ਚ ਵੀ ਉਹ ਮਿਲੇ ਨੇ ਕੋਈ 2-3 ਸਾਲ ਪਹਿਲੋਂ, ਇੱਥੇ ਵੀ ਤੁਹਾਨੂੰ ਲੱਭਣਗੇ। ਯਾਨੀ ਕਿ ਉਹਨਾਂ ਨਸਲਾਂ ਖਤਮ ਕਰਦੀਆਂ। ਹੁਣ ਜਿਹੜੇ ਥੋੜ੍ਹੇ ਬਹੁਤ ਰਹਿ ਗਏ ਨੇ ਉਹ ਇੱਕ ਸਾਈਡ 'ਤੇ ਆਪਣੀ ਕਲੋਨੀਆਂ 'ਚ ਰਹਿ ਰਹੇ ਨੇ, ਉੱਥੋਂ ਬਾਹਰ ਨਹੀਂ ਆ ਸਕਦੇ ਉਹ, ਔਰ ਉੱਥੇ ਉਹਨਾਂ ਨੂੰ ਡਰੱਗ ਪੜਾਈ ਜਾ ਰਹੀ ਹੈ। ਉੱਥੇ ਹਾਂ ਮਤਲਬ ਉੱਥੇ ਉਹਨਾਂ ਦੀ ਨਸਲ ਨਾ ਅਗਾ ਵਧੇ, ਉਹਨਾਂ ਨੂੰ ਮਾਰਿਆ ਜਾ ਰਿਹਾ। ਇੱਕੋ ਬੇਸਿਕਲੀ ਇਹ ਸਾਰੇ ਜਿਹੜੀਆਂ ਚੀਜ਼ਾਂ ਨੇ ਨਾ, ਗੱਲ ਕਰਨ ਦਾ ਮਕਸਦ ਹੈ ਕਿ ਗੌਰਮੈਂਟ ਤੋਂ ਇਲਾਵਾ ਕੋਈ ਬੰਦਾ ਇਹ ਕੰਮ ਨਹੀਂ ਕਰ ਸਕਦਾ। ਉਹ ਕੋਈ ਵੀ ਗੌਰਮੈਂਟ ਹੋਏ, ਮੈਂ ਨਹੀਂ ਕਹਿੰਦਾ ਕਿ ਸਾਡੀ ਪੰਜਾਬ ਪੁਲਿਸ ਹੈ ਜਿਹੜੀ ਉਹ ਫੇਲ ਹੈ, ਨਹੀਂ। ਪੰਜਾਬ ਪੁਲਿਸ ਨੂੰ ਵੀ ਅੱਜ ਤੁਸੀਂ ਦੇ ਦਿਓ ਨਾ ਟਾਰਗੇਟ, ਕਿ ਇਹ ਤੇਰਾ ਟਾਰਗੇਟ ਹੈ ਔਰ ਤੂੰ ਕਰਨਾ। ਯਕੀਨ ਕਰੋ 5 ਮਿੰਟ 'ਚ ਜਿਤਨੇ ਤੁਹਾਡੇ ਡਰੱਗ ਡੀਲਰ ਕੀ ਤੇ ਨਸ਼ਈ ਕੀ ਸਾਰੇ ਥਾਣੇ 'ਚ ਹੋਣਗੇ। ਬਿਲਕੁਲ, ਇਸ 'ਚ ਕੋਈ ਸ਼ੱਕ ਨਹੀਂ ਹੈ। ਕਰਵਾਉਣਾ ਕਿਹਨੇ? ਗੌਰਮੈਂਟ ਨੇ ਜੀ ਬਿਲਕੁਲ। ਲੇਕਿਨ ਉਹ ਸਾਰਿਆਂ ਦਾ ਕਲੈਕਟਿਵਲੀ ਨੁਕਸਾਨ ਹੈ ਕਿ ਪੈਸਾ ਬੰਦ ਹੋ ਜਾਣਾ। ਮਰ ਕੌਣ ਰਿਹਾ? ਗਰੀਬ, ਮਿਡਲ ਕਲਾਸ। ਹੋ ਸਕਦਾ ਵਿੱਚ ਕੋਈ 5-7% ਜਿਹੜਾ ਉਹ ਅਪਰ ਮਿਡਲ ਕਲਾਸ ਹੋਏ, ਕਿਉਂਕਿ ਜਿਹੜੀ ਆਮ ਯੂਨੀਵਰਸਿਟੀਆਂ ਪਾਕਿਸਤਾਨ ਪੜ੍ਹ ਰਹੇ ਨੇ ਉਹ ਤਾਂ ਮਿਡਲ ਕਲਾਸ ਲੋਕ ਨੇ। ਸਹੀ ਗੱਲ ਹੈ। ਜਿਹੜੀ ਅਪਰ ਕਲਾਸ ਹੈ ਉਹ ਤਾਂ ਸਾਰੀ ਬਾਹਰ ਪੜ੍ਹਦੀ ਹੈ ਨਾ। ਇਸ 'ਚ ਕੋਈ ਸ਼ੱਕ ਨਹੀਂ, ਜਿਹਦੇ ਕੋਈ ਅਫੋਰਡ ਕਰ ਸਕਦਾ ਜਾ ਸਕਦਾ ਉਹ ਉਸ 'ਚ ਬਾਹਰ ਪੜ੍ਹਨ ਜਾ ਰਿਹਾ, ਬਾਹਰ ਜਾ ਰਿਹਾ, ਸੈਟਿੰਗ ਕਰ ਰਹੇ ਨੇ। ਬਿਲਕੁਲ। ਉਹ ਇਸ ਵਾਸਤੇ ਇਹ ਜਿਹੜੀਆਂ ਪਿੰਕੀ ਨੂੰ ਫੜਿਆ ਨੇ, ਇਹ ਸਾਰਾ ਫਿਸ਼ੀ ਹੈ। ਇੱਕ ਡਰਾਮਾ ਪਿੰਕੀ ਆਜ਼ਾਦ ਹੋ ਜਾਏਗੀ, ਅਨਮੋਲ ਨੂੰ ਕੋਈ ਨਹੀਂ ਸਜ਼ਾ ਲੱਭਣ ਲੱਗੀ। ਸਰ ਉਹਨੂੰ ਸਜ਼ਾ ਕੀ ਲੱਭਣੀ ਹੈ? ਉਹ ਤਾਂ ਬਾਡੀ ਲੈਂਗੁਏਜ ਤੋਂ ਲੱਗਦਾ ਕਿ ਕੋਈ ਤਗੜਾ ਕੰਮ ਹੈ। ਹਾਂ, ਉਹ ਤਾਂ ਉਹਨਾਂ ਡਿਕਟੇਟ ਕਰ ਰਹੀ ਹੈ। ਪੁਲਿਸ ਵਾਲੇ ਨੇ ਅੰਦਰ ਅਦਾਲਤ 'ਚ ਜੱਜ ਨੂੰ ਵੀ ਇਸ ਤਰ੍ਹਾਂ ਕਹਿੰਦੀ ਹੋਣੀ ਜਾ ਕੇ, ਤੇ ਉਹਨੇ ਉੱਥੇ ਰੌਲਾ ਪਾਇਆ ਕਿ ਉਹਨੇ ਕਿਹਾ ਮੇਰੇ ਨਾਲ ਜ਼ਬਰਦਸਤੀ ਕਰ ਰਹੇ ਨੇ, ਕਿਹਾ ਬਿਆਨ ਦੇ। ਉਹ ਬੋਲੀ ਉੱਥੇ ਜਾ ਕੇ ਅਦਾਲਤ ਦੇ ਵਿੱਚ, ਜੱਜ ਸਾਹਿਬ ਸਾਹਮਣੇ ਬੋਲੀ ਹੈ, ਬਾਹਰ ਜੱਜ ਦੇ ਸਾਹਮਣੇ। ਅੱਛਾ। ਉਹਨੇ ਕਿਹਾ ਜੀ ਮੈਨੂੰ ਡਿਕਟੇਟ ਕਰਦੇ ਰਹੇ ਨੇ, ਮੇਰੇ ਤੇ ਪ੍ਰੈਸ਼ਰ ਪਾਇਆ ਨੇ, ਜਦੋਂ ਕੋਪ ਕੀਤਾ ਰਹੇ ਕਿ ਤੂੰ ਇਹ ਬਿਆਨ ਦੇ ਜਾ ਕੇ। ਅਤੇ ਉਹ ਕੇਸ ਫਿਰ ਖਰਾਬ ਹੀ ਹੋ ਗਿਆ ਨਾ, ਜਿਸ ਕਿ ਤੁਸੀਂ ਇਸ ਤਰ੍ਹਾਂ ਦੀ ਸ਼ੱਕ ਪੈ ਜਾਂਦਾ ਕਿਸੇ ਗੱਲ 'ਚ ਨਾ, ਜੱਜ ਸਜ਼ਾ ਨਹੀਂ ਦੇ ਸਕਦਾ, ਖੈਰ ਜਿਸ ਤਰ੍ਹਾਂ ਮਰਜ਼ੀ ਹੋਵੇ। ਤੇ ਉਹ ਵੈਸੇ ਵੀ ਇਹਦੀ ਬਾਡੀ ਲੈਂਗੁਏਜ ਦੱਸ ਰਹੀ ਸੀ ਕਿ ਇਹਦੀ ਡੀਲ ਆਲਰੇਡੀ ਹੋਈ ਪਈ ਹੈ, ਜਿਸ ਤਰ੍ਹਾਂ ਵਾਕ ਕਰੀ ਨਾ ਅਦਾਲਤ ਦੇ ਵਿੱਚ। ਉਹ ਉੱਥੇ ਅਦਾਲਤ ਦੇ ਵਿੱਚ ਪੁੱਛਦੀ ਰਹੀ ਹੈ ਕਿ ਬਾਬਾ ਉੱਥੇ ਉਹਨੇ ਆਉਣਾ ਸੀ। ਅੱਛਾ। ਉਹਨੇ ਵਕੀਲ ਨੂੰ ਪੁੱਛਿਆ ਕਿ ਬਾਬੇ ਨੇ ਭੇਜਿਆ ਤੁਹਾਨੂੰ? ਅੱਛਾ। ਫਿਰ ਉਹ ਫੋਨ ਲੈ ਕੇ ਟਰਾਈ ਵੀ ਕਰਦੀ ਰਹੀ, ਲੇਕਿਨ ਉਹਦਾ ਬਾਬੇ ਨਾਲ ਰਾਬਤਾ ਨਹੀਂ ਹੋਇਆ। ਕਿਹੜਾ ਬਾਬਾ ਹੈ? ਇਹਦਾ ਮਤਲਬ ਹੈ ਕੋਈ ਬਾਬਾ ਤੇ ਉਹਦੇ ਪਿੱਛੇ ਹੈ ਨਾ। ਹੁਣ ਉਹ ਬਾਬਾ ਕਿਹਨੂੰ ਕਹਿੰਦੀ ਹੈ, ਅੱਲਾ ਬਿਹਤਰ ਜਾਣਦਾ, ਇਹ ਪਾਕਿਸਤਾਨੀ ਜਾਣਦੇ ਨੇ ਕਿ ਬਾਬਾ ਕਿਹੜਾ ਹੈ। ਯਾਰ ਅਸਲ 'ਚ ਫਖਰ ਭਾਈ, ਜੇ ਆਜ਼ਾਦਾਨਾ ਇਨਵੈਸਟੀਗੇਸ਼ਨ ਕਰਨੀ ਦਿੱਤੀ ਜਾਏ ਨਾ ਪਾਕਿਸਤਾਨ 'ਚ, ਤੇ ਉੱਥੇ ਹਰ ਮਸਲਾ ਹੱਲ ਹੋ ਸਕਦਾ ਹੈ। ਲੇਕਿਨ ਮਸਲਾ ਹੈ ਕਿ ਤੁਸੀਂ ਕੋਸ਼ਿਸ਼ ਕਰਕੇ ਕਿਧਰ ਪਹੁੰਚ ਵੀ ਜਾਓ ਨਾ, ਤੇ ਤੁਹਾਡੇ ਕੋਲੋਂ ਫਾਈਲ ਲਿੱਤੀ ਜਾਏਗੀ, ਤੁਹਾਨੂੰ ਹਟਾਤਾ ਜਾਏਗਾ, ਕੋਈ ਹੋਰ ਆ ਜਾਏਗਾ ਜਿਹੜਾ ਉਹ ਬੰਦਾ ਉਸ ਤਰ੍ਹਾਂ ਕੰਮ ਨਹੀਂ ਕਰੇਗਾ। ਸਰ ਗੱਲ ਹੈ ਨਾ ਕਿ ਤੁਸੀਂ ਇੱਕ ਛੋਟੀ ਜਿਹੀ ਗੱਲ ਹੈ, ਇੱਕ ਪਿੰਡ ਦਾ ਮੁਸੱਲੀ ਹੈ, ਚੌਕੀਦਾਰ ਹੈ ਜੀ, ਉਹ ਇੱਕ ਕੰਮ ਕਰਦਾ ਫੜਿਆ ਗਿਆ। ਹੁਣ SHO ਆਖਿਆ ਮੈਂ ਪਿੰਡ ਦੀ ਇਨਵੈਸਟੀਗੇਸ਼ਨ ਕਰਨੀ ਹੈ, ਤੇ ਮੈਂ ਕਰਨ ਦੇਣਾ? ਮੈਂ ਨੰਬਰਦਾਰ ਹਾਂ, ਮੈਂ ਨਹੀਂ ਕਰਨ ਦੇਣੀ। ਉਹੀ ਤਾਂ ਮਸਲਾ ਹੈ, ਕਿਉਂਕਿ ਪਤਾ ਹੈ ਕਿ ਪਿੱਛੇ ਤਾਂ ਮੈਂ ਆ। ਬਿਲਕੁਲ। ਮੈਂ ਕਹਿਣਾ ਉਹ ਚੌਧਰੀ ਸ਼ੁਜਾਤ ਮਿੱਟੀ ਪਾਓ, ਮਿੱਟੀ ਪਾਓ।
ਕਿ ਮਿੱਟੀ ਪੈਣੀ ਹੈ। ਬਿਲਕੁਲ ਫਿਲਹਾਲ ਤਾਂ ਨਜ਼ਰ ਤਾਂ ਇਸ ਤਰ੍ਹਾਂ ਯਾਰ ਬਾਅਦ 'ਚ ਅੱਲਾ ਹੀ ਜਾਣਦਾ ਕੀ ਹੋਣਾ ਹੈ, ਲੇਕਿਨ ਚਲੋ ਬਾਹਰ ਸਿਰਫ ਮਸਰੂਫੀਅਤ ਕਰਨ ਵਾਸਤੇ ਧਿਆਨ ਹਟਾਉਣ ਵਾਸਤੇ ਕੰਮ ਧਿਆਨ ਕੀਤਾ ਹਟਾਉਣ ਵਾਸਤੇ। ਜੀ ਤੇ ਚਲੋ ਠੀਕ ਹੈ, ਫਿਰ ਐਂਡ ਕਰ ਦਿਓ। ਕਰੋ ਤੁਸੀਂ ਕਰਨਾ, ਤੁਸੀਂ ਠੀਕ ਹੈ ਜੀ, ਮਿਹਰਬਾਨੀ। ਲਾइक शेयर एंड सब्सक्राइब ते रब रखा, तो फिर इंशाल्लाह किसी अगले व्लॉग च मिलते हैं। अल्लाह हाफिज़। अल्लाह हाफिज़ जी।